हामिद साहब वध जी आया ਨੂੰ ਸ਼ਾਇਕੀਨ ਤੇ ਬੜੇ ਗੁੱਸਾ ਨੇ ਪਾਕਿਸਤਾਨ ਦੀ ਪਰਫਾਰਮੈਂਸ ਉੱਤੇ ਤੇ ਉਹਨਾਂ ਦਾ ਜਾਇਜ਼ ਵੀ ਹੈ ਗੁੱਸਾ ਕਰਨਾ ਕਿਉਂਕਿ ਜਿਹੜੀ ਸਾਡੀ ਪਰਫਾਰਮੈਂਸ ਰਹੀ ਹੈ ਅਸੀਂ ਮੈਂ ਪਹਿਲੇ ਵੀ ਗੱਲ ਕਰਦਾ ਪਿਆ ਸੀ ਮੈਨੂੰ ਇੰਜ ਲੱਗਦਾ ਕਿ ਅਸੀਂ ਨਮੀਬੀਆ ਕੀਨੀਆ ਤੇ ਬੰਗਲਾਦੇਸ਼ ਤੋਂ ਵੀ ਗਏ ਗੁਜ਼ਰੇ ਹਾਂ 120 ਸਾਡੇ ਕੋਲ ਮੁਸ਼ਕਿਲ ਨਾਲ ਹੋਇਆ ਤੇ ਇਹ ਸਾਰਾ ਨਜ਼ਲਾ ਵੀ ਬਾਬਰ ਆਜ਼ਮ ਉੱਤੇ ਪੈ ਰਿਹਾ ਕਿ ਯਾਰ ਬਾਬਰ ਨੇ ਸਿੰਗਲ ਲੈ ਕੇ ਕਿਉਂ ਦਿੱਤੀ ਤੇ ਅਸੀਂ ਬਾਕੀ ਜਿਹੜੇ ਟੌਪ ਆਰਡਰ ਰਹਿ ਗਿਆ ਅਜ਼ਾਨ ਵੈਸੇ ਮਾਮੂਲ ਹਕ ਦੀ ਗੱਲ ਕਰੀਏ ਉਹਨਾਂ ਉੱਤੇ ਕੋਈ ਗੱਲ ਨਹੀਂ ਕਰਦਾ ਪਿਆ ਖਾਸ ਤੌਰ ਤੇ ਮਿਡਲ ਆਰਡਰ ਜਿਨ੍ਹਾਂ ਕੋਲੋਂ ਕੁਝ ਸਾਨੂੰ ਉਮੀਦ ਸੀ ਕਿ ਯਾਰ ਹੈ ਕੁਝ ਨਾ ਕੁਝ ਤੇ ਕਰਨਗੇ ਘੱਟ ਤੋਂ ਘੱਟ 20 ਜਾਂ 30 ਸਕੋਰ ਕਰ ਲੈਣ ਅਸੀਂ सलमान आगा की गल करिए 0 ਤੇ आउट हो गए ने फिर रिजवान भी उस तरह परफॉर्म नहीं कर सके तुसी किनू जिम्मेदार समझते हो पाकिस्तान की हार का देखो जी पाकिस्तान की हार का जिम्मेदार तो वही प्लेयर्स ने जिन्होंने परफॉर्म नहीं किया तुसी देखो ना इमामुल हक दोनों इनिंग्स कामयाब नहीं होए स्कोर करने सलमान अली आगा नूं देख लो उन्होंने बिल्कुल स्कोर नहीं किया फिर मोहम्मद रिजवान दोनों इनिंग्स फ्लॉप रहे ने ਤੇ ਇਹਨਾਂ ਬੈਟਸਮੈਨਾਂ ਦਾ ਕੋਈ ਨਾਮ ਹੀ ਨਹੀਂ ਲੈ ਰਿਹਾ ਸਿਰਫ ਬਾਬਰ ਆਜ਼ਮ ਨੂੰ ਕਸੂਰਵਾਰ ਠਹਿਰਾ ਰਹੇ ਨੇ ਕਿ ਉਹਨੇ ਸਿੰਗਲ ਨਹੀਂ ਲਿਆ ਤੇ ਪਾਕਿਸਤਾਨ ਇਸ ਵਜ੍ਹਾ ਤੋਂ ਮੈਚ ਹਾਰ ਗਿਆ ਉਹ ਭਾਈ ਜਿਹੜੇ ਦੂਸਰੀ ਸਾਈਡ ਦੇ ਪਾਕਿਸਤਾਨੀ ਪਲੇਅਰ ਆਏ ਸੀ ਉਹ ਵੀ ਤਾਂ ਖੇਡਣ ਆਏ ਸੀ ਨਾ ਉਹਨਾਂ ਨੂੰ ਇੰਨੇ ਵੱਡੇ ਸਟਾਰ ਬਣਾ ਕੇ ਇੰਨੀ ਤਨਖਾਹਾਂ ਪੀਸੀਬੀ ਦੇ ਰਹੀ ਹੈ ਉਹਨਾਂ ਨੂੰ ਪਲੇਅਰਸ ਨੂੰ ਦੇ ਰਹੀ ਹੈ ਨਾ ਕਿ ਤੁਸੀਂ ਵੀ ਖੇਲਣਾ ਹੈ ਇਹ ਤਾਂ ਨਹੀਂ ਕਿ ਤੁਸੀਂ ਦੂਸਰੇ ਐਂਡ ਤੇ ਖੜੇ ਹੋ ਕੇ ਬਾਬਰ ਆਜ਼ਮ ਨੂੰ ਹੀ ਦੇਖਣਾ ਸਿਰਫ ਉਹ ਵੀ ਜ਼ਿੰਮੇਦਾਰ ਨੇ ਉਹਨਾਂ ਨੇ ਵੀ ਬੈਟਿੰਗ ਕਰਨੀ ਸੀ ਬੈਟਿੰਗ ਉਹ ਕਰ ਹੀ ਨਹੀਂ ਸਕੇ ਤੁਸੀਂ ਦੇਖੋ ਬਾਬਰ ਆਜ਼ਮ ਇੱਕ ਸਿੰਗਲ ਹੈਂਡਡਲੀ ਇੱਕ ਸਾਈਡ ਤੇ ਖੜੇ ਰਹੇ ਤੇ ਪਾਕਿਸਤਾਨ ਦੀ ਦੂਸਰੀ ਸਾਈਡ ਤੋਂ ਵਿਕਟਾਂ ਗਿਰਦੀ ਨੇ ਦੀਵਾਰ ਦੀ ਰੇਤ ਦੀ ਦੀਵਾਰ ਸਾਬਿਤ ਹੋਈ ਸੀ ਪਾਕਿਸਤਾਨ ਦੀ ਬੈਟਿੰਗ ਲਾਈਨ ਤੇ ਪਾਕਿਸਤਾਨੀ ਬੋਲਰਸ ਤੇ ਤਨਕੀਦ ਕੀਤੀ ਜਾ ਰਹੀ ਸੀ ਕਿ ਉਹਨਾਂ ਦੀ ਪੇਸ ਜਿਹੜੀ 130 135 ਤੋਂ ਉੱਤੇ ਨਹੀਂ ਜਾ ਰਹੀ ਲੇਕਿਨ ਪੇਸਰਸ ਨੇ ਲਾਈਨ ਲੈਂਥ ਦੇ ਨਾਲ ਗਿਣਨਾ ਕਰਕੇ ਤੇ ਪਾਕਿਸਤਾਨੀ ਟੀਮ ਨੂੰ ਮੋਮੈਂਟਮ ਦੇ ਦਿੱਤਾ ਸੀ ਕਿ ਤੁਸੀਂ ਮੈਚ ਜਿੱਤ ਸਕਦੇ ਹੋ ਟੈਸਟ ਮੈਚ ਕਾਫੀ ਅਰਸੇ ਤੋਂ ਪਾਕਿਸਤਾਨੀ ਟੀਮ ਜਿਹੜੀ ਹੈ ਉਹ ਬਾਹਰਲੇ ਮੁਲਕ ਜਾ ਕੇ ਜਿਹੜੇ ਕੰਟਰੀ ਤੋਂ ਬਾਹਰ ਮੈਚਿਸ ਸੀ ਉਹ ਟੈਸਟ ਮੈਚ ਨਹੀਂ ਜਿੱਤੀ ਸੀ ਲੇਕਿਨ ਹੁਣ ਚਾਂਸ ਬਣ ਗਿਆ ਸੀ ਬੋਲਰਸ ਨੇ ਬਣਾ ਕੇ ਦਿੱਤਾ ਸੀ ਲੇਕਿਨ ਬੈਟਸਮੈਨਾਂ ਨੇ ਉੱਤੇ ਪੂਰੇ ਤੋਂ ਪੂਰਾ ਪਾਣੀ ਫੇਰ ਦਿੱਤਾ ਕੋਈ ਵੀ ਬੈਟਸਮੈਨ ਜਿਹੜਾ ਹੈ ਉਹਨੇ ਜ਼ਿੰਮੇਵਾਰੀ ਨਾਲ ਬੈਟਿੰਗ ਨਹੀਂ ਕੀਤੀ ਕਿ ਥੋੜੀ ਦੇਰ ਮੈਂ ਵਿਕਟ ਤੇ ਠਹਿਰ ਜਾਵਾਂ ਪਤਾ ਨਹੀਂ ਕਿਤੇ ਪਿੱਛੇ ਕੋਈ ਖਾਣਾ ਤਿਆਰ ਸੀ ਜਾਂ ਚਾਹ ਤਿਆਰ ਸੀ ਜਿੱਥੇ ਭੱਜ ਕੇ ਵਾਪਸ ਜਾਣਾ ਸੀ ਤੇ ਭਾਈ ਵਿਕਟ ਦੇ ਉੱਤੇ ਖੜੇ ਹੋ ਕੇ ਸਕੋਰ ਬਣਾਉਣਾ ਹੈ ਸਕੋਰ ਬਣਾਉਣ ਵਾਸਤੇ ਕੋਈ ਬੈਟਸਮੈਨ ਵੀ ਰਾਜ਼ੀ ਕੋਈ ਨਹੀਂ ਸੀ ਉਹ ਸਿਰਫ ਬਾਬਰ ਆਜ਼ਮ ਨੂੰ ਨਜ਼ਲਾ ਸਿੱਟ ਰਹੇ ਨੇ ਬਾਬਰ ਆਜ਼ਮ ਤੇ ਕਿ ਬਾਬਰ ਆਜ਼ਮ ਨੇ ਇੱਕ ਐਂਡ ਕਿਉਂ ਨਹੀਂ ਇੱਕ ਸਿੰਗਲ ਲੈ ਕੇ ਦੂਸਰੇ ਐਂਡ ਤੇ ਕਿਉਂ ਚਲੇ ਜਾਂਦੇ ਸੀ ਦੂਸਰਾ ਬੈਟਸਮੈਨ ਆ ਕੇ ਉੱਥੇ ਆਊਟ ਹੋ ਜਾਂਦਾ ਸੀ ਤੇ ਬਾਬਰ ਆਜ਼ਮ ਵੀ ਆਊਟ ਹੋ ਸਕਦਾ ਬਾਬਰ ਆਜ਼ਮ ਨੇ ਸਿੰਗਲ ਡਬਲ ਲੈ ਕੇ ਥੋੜਾ ਜਿਹਾ ਸਕੋਰ ਤਾਂ ਬਣਾਇਆ ਬਾਕੀ ਬੈਟਸਮੈਨਾਂ ਨੇ ਤਾਂ ਜ਼ਿੰਮੇਵਾਰੀ ਨਹੀਂ ਲੈਣਾ ਗਵਾਰਾ ਸਮਝਿਆ ਕਿ ਅਸੀਂ ਥੋੜੀ ਜ਼ਿੰਮੇਵਾਰੀ ਲੈ ਲਈਏ ਪਾਕਿਸਤਾਨ ਨੂੰ ਜਿਤਵਾਉਣ ਵਾਸਤੇ ਕੋਸ਼ਿਸ਼ ਕਰ ਲਈਏ अच्छा आमिर साहब उन्होंने कहा जा रहा है कि कोई तब्दीली मतवक्के है भी खबर आ रही हैं कल तो कि शान मसूद थानू पता है कि इंजर्ड हो गए ने सेंचुरी बड़ी ज़बरदस्त स्कोर की उन्होंने जगह अल्लाह करके हुण कामरान गुलाम नूं मौका लभदा पिया जिन्हें डोमैसटिक विच भी भरपूर अंदाज नाल परफॉर्म किया जिन्हें अपने डेब्यू विच इंग्लैंड के खिलाफ सेंचुरी स्कोर की तो इन्नी देर असीं क्यों करती है खिलाड़ी जिहड़े परफॉर्म करते पे ने असीं पहले भी वेखिया कि अब्दुल्ला शफीक नूं शामिल कर लिया गया जिहड़ा कई साल तो क्रिकेट तो ही दूर सीगा ते किवें वेखदे हो तुसीं इह तब्दीली नूं सर देखो कामरान गुलाम ਉਹ ਡਿਜ਼ਰਵਿੰਗ ਪਲੇਅਰ ਹੈ ਜਿੱਦਾਂ ਸਾਹਿਬਜ਼ਾਦਾ ਫਰਹਾਨ ਦੇ ਬਾਰੇ ਚ ਕਹਿੰਦੇ ਸੀ ਉਹਨਾਂ ਨੂੰ ਬੜੇ ਲੇਟ ਚਾਂਸ ਦਿੱਤਾ ਕਾਮਰਾਨ ਗੁਲਾਮ ਨੇ ਵੀ ਉਹੀ ਸਿਨੈਰੀਓ ਕ੍ਰੀਏਟ ਕੀਤਾ ਗਿਆ ਉਹ ਇੰਨਾ ਜ਼ਬਰਦਸਤ ਪਲੇਅਰ ਹੈ ਕਿ ਟੈਸਟ ਉਹਨਾਂ ਨੇ ਬੜੀ ਜ਼ਬਰਦਸਤ ਪਰਫਾਰਮੈਂਸ ਦਿੱਤੀ ਨਹੀਂ ਲਾਕੀ ਜਵੇਦ ਕੋ ਬਕਾਇਦਾ ਸਵਾਲ ਵੀ ਹੋਇਆ ਸੀ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਦਾ ਜਵਾਬ ਸੀ ਸਾਡੇ ਕੋਲ ਹਾਲੇ ਪਲਾਨ ਹੈ ਪਲਾਨ ਬੀ ਪਲਾਨ ਸੀ ਉਹਦੇ ਚ ਲੈ ਕੇ ਆਵਾਂਗੇ ਉਹ ਭਾਈ ਜਿਹੜੇ ਪਰਫਾਰਮ ਕਰ ਰਹੇ ਨੇ ਡੋਮੈਸਟਿਕ ਪੂਰਾ ਸਾਲ ਖੇਡਦੇ ਨੇ ਡੋਮੈਸਟਿਕ ਗਰਮੀ ਹੋਵੇ ਸਰਦੀ ਹੋਵੇ ਪਰਫਾਰਮ ਕਰਦੇ ਨੇ ਤੁਸੀਂ ਉਹਨਾਂ ਨੂੰ ਚਾਂਸ ਕਿਉਂ ਨਹੀਂ ਦਿੰਦੇ ਜਿਹੜੇ ਮਿਹਨਤ ਕਰਦੇ ਨੇ ਉਹਨਾਂ ਨੂੰ ਚਾਂਸ ਕਿਉਂ ਨਹੀਂ ਦਿੰਦੇ ਤੁਸੀਂ ਉਹੀ ਆਪਣੀ ਲਿਸਟ ਬਣਾਈ ਹੋਈ ਹੈ ਕਿ ਫਲਾਣ ਨੂੰ ਖਿਡਾਣਾ ਹੈ ਫਲਾਣ ਨੂੰ ਖਿਡਾਣਾ ਹੈ ਉਹਨਾਂ ਨੂੰ ਖਿਡਾ ਲੈਂਦੇ ਹੋ ਜਿਹੜੇ ਪਰਫਾਰਮਰ ਵਿਚਾਰੇ ਨੇ ਉਹ ਬਾਹਰ ਬੈਠੇ ਇੰਤਜ਼ਾਰ ਕਰਦੇ ਰਹਿੰਦੇ ਨੇ ਹੁਣ ਉਹੀ ਕਾਮਰਾਨ ਗੁਲਾਮ ਤੋਂ ਪਹਿਲੇ ਅਬਦੁੱਲਾ ਸ਼ਫੀਕ ਨੂੰ ਚਾਂਸ ਦਿੱਤਾ ਜੀ ਤੁਸੀਂ ਆ ਜਾਓ ਕਾਮਰਾਨ ਗੁਲਾਮ ਨੂੰ ਫੇਰ ਦੇਖ ਲਾਂਗੇ ਹੁਣ ਤਾਂ ਮਜਬੂਰੀ ਬਣ ਗਈ ਨਾ ਕਿ ਜੋ ਸ਼ਾਨ ਮਸੂਦ ਜ਼ਖਮੀ ਹੋ ਗਏ ਤੇ ਉਹਦੀ ਜਗ੍ਹਾ ਤੇ ਕਾਮਰਾਨ ਗੁਲਾਮ ਨੂੰ ਸੱਜਣਾ ਪੈ ਗਿਆ ਵਰਨਾ ਤਾਂ ਇਹਨਾਂ ਦੇ ਮੂਡ ਹੀ ਕੋਈ ਨਹੀਂ ਸੀ ਕਿ ਕਾਮਰਾਨ ਗੁਲਾਮ ਨੂੰ ਚਾਂਸ ਦੇਣਾ ਜਿਹਨੇ ਪਰਫਾਰਮ ਕੀਤਾ ਡੋਮੈਸਟਿਕ ਜਿੰਨਾ ਜ਼ਿਆਦਾ ਉਹਨੂੰ ਚਾਂਸ ਵੀ ਦੇਣਾ ਹੈ ਇਹ ਤਾਂ ਆਕਿਬ ਜਾਵੇਦ ਦੇ ਜਦੋਂ ਫਾਰਮੂਲੇ ਚੱਲਦੇ ਨੇ ਫਿਰ ਐਵੇਂ ਹੀ ਚੱਲਦੇ ਨੇ ਪਾਕਿਸਤਾਨ ਦੀ ਕ੍ਰਿਕਟ ਤਬਾਹੀ ਦੇ ਦਾਨੇ ਤੇ ਪਹੁੰਚ ਚੁੱਕੀ ਹੈ ਹੁਣ ਅਸੀਂ ਵੈਸਟ ਇੰਡੀਜ਼ ਦੀ ਟੀਮ ਦੇ ਖਿਲਾਫ 211 ਚੇਸ ਕਰਨ ਵਾਸਤੇ ਤੜਪ ਰਹੀ ਸੀ ਪਾਕਿਸਤਾਨੀ ਟੀਮ 120 ਤੇ ਜਾ ਕੇ ਆਲ ਟੀਮ ਆਊਟ ਹੋ ਗਈ ਤੇ ਪਾਕਿਸਤਾਨੀ ਬੈਟਸਮੈਨ ਇੰਨਾ ਕਿਸੇ ਬੈਟਸਮੈਨ ਨੇ ਗਵਾਰਾ ਨਹੀਂ ਕੀਤਾ ਕਿ ਮੈਂ ਥੋੜੇ ਜਿਹੇ ਵਿਕਟ ਦੇ ਉੱਤੇ ਠਹਿਰ ਜਾਵਾਂ ਥੋੜਾ ਜਿਹਾ ਸਕੋਰ ਕਰ ਲਵਾਂ ਉਹੀ ਬਸ 10 5-7-10 ਬਣਾ ਕੇ ਸਾਰੇ ਪਾਕਿਸਤਾਨੀ ਪਲੇਅਰ ਜਿਹੜੇ ਉਹ ਪਵੇਲੀਅਨ ਵਾਪਸ ਚਲੇ ਗਏ ਬਿਲਕੁਲ ਉਹ ਜਵਾਬ ਵੀ ਇੰਜ ਪੇਸ਼ ਕਰਦਾ ਜਿੱਦਾਂ ਕੁਝ ਹੋਇਆ ਹੀ ਨਹੀਂ ਕਿ ਪਿਚ ਬੜੀ ਮੁਸ਼ਕਿਲ ਸੀਗੀ ਕਿ ਬਾਉਂਸ ਬੜਾ ਆ ਰਿਹਾ ਸੀਗਾ ਸਾਡੇ ਵਾਸਤੇ ਬਹੁਤ ਔਖਾ ਹੋ ਗਿਆ ਬਹਿਰਾਲ ਜੀ ਹੁਣ ਇਹ ਕੋਈ ਫਾਇਦਾ ਨਹੀਂ ਇਹ ਚੀਜ਼ਾਂ ਦਾ ਹੁਣ ਤੇ ਵੇਖਦੇ ਹਾਂ ਕਿ ਦੂਜੇ ਟੈਸਟ ਮੈਚ ਵਿੱਚ ਆਪਣੀ ਗਲਤੀਆਂ ਤੋਂ ਆਇਆ ਕੁਝ ਸਿੱਖਦੇ ਹਾਂ ਜਾਂ ਫਿਰ ਉਹੀ ਪੁਰਾਣੀ ਗਲਤੀਆਂ ਅਸੀਂ ਵੇਖਾਂਗੇ ਜਦ ਫਿਰ ਡੋਮੈਸਟਿਕ ਦੀ ਗੱਲ ਕਰਦੇ ਹਾਂ ਆਮਿਦ ਸਾਹਿਬ ਤੇ ਨੈਸ਼ਨਲ ਚੈਂਪੀਅਨਸ ਕੱਪ ਦੇ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਗਿਆ ਹੈ 11 ਅਗਸਤ ਤੋਂ ਬਾਜ਼ਾਬਤਾ ਤੌਰ ਤੇ ਇਸ ਇਵੈਂਟ ਦਾ ਆਗਾਜ਼ ਹੋ ਰਿਹਾ ਤੇ ਕਿਹਾ ਜਾ ਰਿਹਾ ਹੈ ਵਰਲਡ ਕੱਪ ਦੀ ਤਿਆਰੀਆਂ ਲਈ ਹੈ ਵਾਵਾ ਜਿਹੜਾ ਨਾ ਮੁਸਬਤ ਸਾਬਿਤ ਹੋਏਗਾ ਕੀ ਖਬਰਾਂ ਆ ਰਹੀਆਂ ਇਸ ਹਵਾਲੇ ਤੋਂ देखो जी 7 मैचेस ने टोटल मुल्तान तो 11 अगस्त तो मुल्तान क्रिकेट स्टेडियम में शुरू होना है एक टीम की कप्तानी शादाब खान करेंगे दूसरी दी साइम अयूब करेंगे जब तीसरी टीम की कप्तानी साहबजादा फरहान ते चौथी टीम की शाहीन शाह अफरीदी करेंगे ये लोग जिहड़े ने मुख्तलिफ लीग्स भी खेलन गए हुए ने
ਹੁਣ ਉਹਨਾਂ ਨੇ T20 ਤੋਂ ਵਾਪਸੀ ਵਨਡੇ ਚ ਆਣਾ ਹੈ ਤੇ ਵਨਡੇ ਦੇਖਦੇ ਹਾਂ ਕਿ ਨੈਸ਼ਨਲ T20 ਕੱਪ ਜਿਹੜੀ ਪਰਫਾਰਮੈਂਸ ਆਏਗੀ ਉਸ ਪਰਫਾਰਮੈਂਸ ਦੇ ਜਿਹੜੇ ਪਰਫਾਰਮਰਸ ਹੋਣਗੇ ਉਹਨਾਂ ਨੂੰ ਵੀ ਵਰਲਡ ਕੱਪ ਵਿੱਚ ਚਾਂਸ ਦਿੱਤਾ ਜਾਂਦਾ ਹੈ ਜਾਂ ਨਹੀਂ ਦਿੱਤਾ ਜਾਂਦਾ। ਜਿੱਦਾਂ ਪਹਿਲਾਂ ਤੋਂ ਪਲਾਨ ਬਣਾ ਕੇ ਰੱਖਿਆ ਹੁੰਦਾ ਕਿ ਫਲਾਂ ਪਲੇਅਰਸ ਨੂੰ ਅਸੀਂ ਖਿਡਾਉਣਾ ਹੈ, ਉਹਨਾਂ ਨੂੰ ਖਿਡਾਉਣਾ ਹੈ, ਜਾਂ ਇਸ ਜਿਹੜੀ ਪਰਫਾਰਮੈਂਸ ਆਏਗੀ ਨੈਸ਼ਨਲ ਚੈਂਪੀਅਨਸ ਕੱਪ ਵਿੱਚ ਉਹਨਾਂ ਮੁੰਡੇ ਨੂੰ ਵੀ ਚਾਂਸ ਦਿੱਤਾ ਜਾਏਗਾ ਕਿ ਸ਼ਾਇਦ ਕਿ ਉਹ ਪਾਕਿਸਤਾਨ ਵਾਸਤੇ ਕੋਈ ਬਿਹਤਰ ਕਰ ਲੈਣ, ਕਿਉਂਕਿ ਪਾਕਿਸਤਾਨ ਦੀ ਜਿਹੜੀ ਕ੍ਰਿਕਟ ਹੈ ਉੱਤੇ ਹੁਣ ਤੁਸੀਂ ਇਤਬਾਰ ਨਹੀਂ ਕਰ ਸਕਦੇ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਨਫਰਮ ਕਿ ਪਾਕਿਸਤਾਨ ਬੰਗਲਾਦੇਸ਼ ਨੂੰ ਵੀ ਹਰਾ ਦੇਗਾ, ਕੀਨੀਆ ਨੂੰ ਵੀ ਹਰਾ ਦੇਗਾ। ਉਹ ਮੈਚ ਦੇ ਐਂਡ ਤੇ ਰਿਜ਼ਲਟ ਤੇ ਹੀ ਉਮੀਦ ਰੱਖੋਗੇ ਕਿ ਭਾਈ ਜਦੋਂ ਰਿਜ਼ਲਟ ਫਾਈਨਲ ਹੋਏਗਾ ਫਿਰ ਪਤਾ ਚੱਲੇਗਾ ਪਾਕਿਸਤਾਨ ਜਿੱਤਿਆ ਜਾਂ ਹਾਰਿਆ, ਕਿਉਂਕਿ ਹੁਣ ਪਾਕਿਸਤਾਨੀ ਟੀਮ ਤੇ ਇਤਬਾਰ ਕਰਨਾ ਬੇਵਕੂਫੀ ਹੀ ਹੈ ਕਿ ਜਿਹਦੇ 211 ਚੇਜ਼ ਨਹੀਂ ਕਰ ਸਕੇ ਟੈਸਟ 'ਚ। ਇੰਨੇ ਤੁਹਾਡੇ ਕੋਲ ਬੈਟਸਮੈਨ ਸੀ, ਸਲਮਾਨ ਅਲੀ ਆਗਾ ਸੀ, ਮੁਹੰਮਦ ਰਿਜ਼ਵਾਨ ਸੀ, ਬਾਬਰ ਆਜ਼ਮ ਸੀ, ਇਮਾਮੁਲ ਹਕ ਸੀ। ਜੀ ਇਮਾਮੁਲ ਹਕ ਨੂੰ ਤਾਂ ਸਪੈਸ਼ਲਿਸਟ ਕਿਹਾ ਜਾਂਦਾ ਹੈ, ਉਹ ਟੈਸਟ 'ਚ ਹੀ ਉਹਨਾਂ ਨੂੰ ਸਪੈਸ਼ਲਿਸਟ ਕਾਊਂਟ ਕਰਕੇ ਖਿਡਾ ਰਹੇ ਨੇ, ਉਹ ਵੀ ਪਰਫਾਰਮ ਨਹੀਂ ਕਰ ਸਕੇ। ਤੇ ਫਿਰ ਹੁਣ ਜੋ ਨੈਸ਼ਨਲ ਕੱਪ ਹੈ ਉਮੀਦ ਤੇ ਜ਼ਾਹਿਰ ਕੀਤੀ ਜਾ ਰਹੀ ਕਿ ਪਲੇਅਰਸ ਅੱਛਾ ਪਰਫਾਰਮ ਕਰਨਗੇ, ਲੇਕਿਨ ਪਰਫਾਰਮੈਂਸ ਦੀ ਬੇਸ ਤੇ ਉਹਨਾਂ ਨੂੰ ਵਰਲਡ ਕੱਪ ਦਾ ਚਾਂਸ ਮਿਲਦਾ ਜਾਂ ਨਹੀਂ ਮਿਲਦਾ ਇਹ ਹਲੇ ਸਵਾਲੀਆ ਨਿਸ਼ਾਨ ਹੀ ਰਹੇਗਾ, ਕਿਉਂਕਿ ਇਹ ਤਾਂ ਆਖਿਰ ਜਵੇਦ ਹੀ ਦੱਸਣਗੇ ਫਿਰ।